बिल्कुल। मेरे लिए बड़ी दिलचस्प गल है, पर मैं ਇਹਦੇ ਤੇ खोज भी करनी चाहना ਤੇ पर टॉपिक बड़ा दिलचस्प है जी मेरे लिए। बिल्कुल सही कहते हो। अच्छा, जिवें ਅਸੀਂ ਅੱਗੇ ਗੱਲ ਕਰਦੇ ਜਾ ਰਹੇ ਹਾਂ, ਇਹਦੇ ਵਿੱਚ ਜਿਹੜਾ ਪੰਜਾਬੀ ਬੋਲੀ ਤੇ ਅਗਰ ਅਸੀਂ ਆਈਏ, ਇਤਨੀ जी ਵੱਡੇ ਖਿਲਾਰ ਦੀ ਬੋਲੀ ਜਿਹਨੇ ਆਪਣੇ ਅੰਦਰ ਇਤਨਾ ਵੱਡਾ ਜਜ਼ਬ ਕੀਤਾ, ਔਰ ਇਤਨਾ ਇੱਕ ਲੋਕ ਲਿਟਰੇਚਰ, ਔਰ ਫਿਰ ਇਹਦੇ ਵਿੱਚ ਜਿਹੜਾ ਕਲਾਸਿਕ ਸੂਫੀ ਗੁਰੂ ਭਗਤਾਂ ਦਾ ਲਿਟਰੇਚਰ, ਨਵਾਂ ਪੰਜਾਬ ਜਿਹੜਾ ਹੈ ਉਹਨਾਂ ਤੋਂ ਪਿੱਛੇ ਹਟ ਰਹੀ ਹੈ। ਕੀ ਖਿਆਲ ਹੈ ਕਿ ਉਸ ਪੰਜਾਬ ਦੇ ਅੰਦਰ ਕੁਝ ਘਾਟ ਸੀ, ਜਾਂ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪੰਜਾਬੀ ਜ਼ੁਬਾਨ ਤੋਂ ਚਾਹੇ ਚੜ੍ਹਦਾ ਹੋਵੇ ਲਹਿੰਦਾ ਹੋਵੇ ਉਹਨੂੰ ਹਟਾ ਦਿੱਤਾ ਗਿਆ ਹੈ? ਅਮਰੀਕਾ ਦੇ ਵਿੱਚ ਪੰਜਾਬੀ ਕੋਈ ਬੋਲੇਗਾ, ਕੈਨੇਡਾ ਦੇ ਵਿੱਚ ਬੋਲੇਗਾ ਤੇ ਉਹ, ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਵਿੱਚ ਬੋਲੇਗਾ ਤੇ ਉਹ ਪਲੱਸ ਪੁਆਇੰਟ ਹੋਏਗਾ, ਉਹ ਪੰਜਾਬੀ ਨੂੰ ਐਜ ਮਿਲੇਗਾ। ਲੇਕਿਨ ਜਦੋਂ ਚੜ੍ਹਦੇ ਪੰਜਾਬ ਔਰ ਲਹਿੰਦੇ ਪੰਜਾਬ ਜਿਹੜਾ ਇਹਦਾ ਰੀਅਲ ਦੇਸ਼ ਹੈ, ਇਸ ਦੇ ਅੰਦਰ ਪੰਜਾਬੀ ਨੂੰ ਉਹ ਮਾਨਤਾ, ਇੱਜ਼ਤ, ਇਤਰਾਮ, ਇਹਦੇ ਅੰਦਰ ਤਰੱਕੀ ਨਹੀਂ ਹੋਏਗੀ। ਤੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਜਿਹੜਾ ਪੰਜਾਬੀ ਦਾ ਪਿਛਲਾ ਇਹਦਾ ਮਾਜ਼ੀ ਹੈ ਖੂਬਸੂਰਤ, ਇਹਦਾ ਇੱਕ ਲਿਟਰੇਚਰ ਹੈ, ਲੋਕ ਬਿਆਨੀਆਂ ਹੈ, ਇਹ ਅੱਗੇ ਟੁਰ ਪਾਏਗਾ? ਤੁਰੇਗਾ ਜ਼ਰੂਰ ਜੀ, ਪਰ ਕੁਝ ਦਾਨਿਸ਼ਮੰਦ ਜਿਹੜੇ ਲੋਕ ਸਨ ਨਾ, ਉਹਨਾਂ ਨੇ ਇੱਕ ਗੱਲ ਕਹੀ ਹੋਈ ਹੈ, ਇਹ ਬਕਾਇਦਾ ਇਨ ਬਲੈਕ ਐਂਡ ਵਾਈਟ ਹੈ, ਕਿ ਜੇ ਤੁਸੀਂ ਕਿਸੇ ਕਲਚਰ ਨੂੰ ਮਾਰਨਾ ਚਾਹੁੰਦੇ ਹੋ, ਜੀ, ਕਿਸੇ ਕਮਿਊਨਿਟੀ ਨੂੰ ਮਾਰਨਾ ਚਾਹੁੰਦੇ ਹੋ, ਤੇ ਉਹਨਾਂ ਦੀ ਬੋਲੀ ਮਾਰ ਦਿਓ। ਜੀ, ਚਮਸਕੀ ਜਦੋਂ ਸਾਹਿਬ। ਬੋਲੀ ਮਰ ਜਾਏਗੀ ਤੇ ਉਹ ਕਲਚਰ ਮਰ ਜਾਏਗੀ। ਜੀ, ਸਾਜ਼ਿਸ਼ਾਂ ਹਕੂਮਤਾਂ ਵੱਲੋਂ ਔਰ ਜਿਹੜਾ ਐਂਟੀ ਪੰਜਾਬੀ ਐਲੀਮੈਂਟ ਹੈਗਾ, ਜਿਹੜਾ ਪੰਜਾਬੀ ਗੈਰ ਪੰਜਾਬੀ ਵਿਰੋਧੀ ਪੰਜਾਬੀ ਅਨਸਰ ਹੈਗਾ, ਉਹਨਾਂ ਵੱਲੋਂ ਮਤਵਾਤਰ ਕੋਸ਼ਿਸ਼ਾਂ ਜਾਰੀ ਨੇ, ਔਰ ਸਲੋ ਪੋਇਜ਼ਨਿੰਗ ਵਾਲੀ ਤਰੀਕੇ ਨਾਲ ਉਹ ਕਰਨ ਰਹੇ ਨੇ ਕਿ ਪੰਜਾਬੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹਦੀ ਸੰਗੀ ਨੱਪੀ ਜਾਵੇ, ਇਹਦਾ ਗਲਾ ਘੁੱਟਿਆ ਜਾਵੇ। ਖੁਸ਼ਕਿਸਮਤੀ ਇਹ ਹੈ ਕਿ ਪੰਜਾਬੀ ਦੇ ਵਿੱਚ ਬੜੀ ਪੁਰਾਣੀ ਬੋਲੀ ਹੈ ਜੀ, ਬਹੁਤ ਪੁਰਾਣੀ ਬੋਲੀ ਹੈ। ਇਹ ਬਾਬੇ ਗੁਰੂ ਨਾਨਕ ਸਾਹਿਬ ਨੂੰ 500 550 ਸਾਲ ਹੋਏ ਨੇ, ਬਾਬੇ ਫਰੀਦ ਨੂੰ 850 ਸਾਲ ਹੋ ਗਏ ਨੇ। ਇਹ ਇਸ ਤੋਂ ਵੀ ਪੁਰਾਣੀ ਬੋਲੀ ਹੈ ਜੀ। ਹੁਣ ਸ਼ਾਹ ਹੁਸੈਨ ਨੂੰ ਕਿੱਥੋਂ ਖਤਮ ਕਰ ਦੇਣਗੇ ਜੀ, ਬੁੱਲ੍ਹਾ ਕਿੱਥੋਂ ਖਤਮ ਕਰ ਦੇਣਗੇ? ਦੇਖੋ, ਸਿਆਸਤ ਨੇ ਤਕਸੀਮ ਕਰ ਦਿੱਤਾ ਭਾਰਤ ਨੂੰ, ਔਰ ਬਦਕਿਸਮਤੀ ਨਾਲ ਸਿਰਫ 2 ਸੂਬੇ ਤਕਸੀਮ ਹੋਏ ਨੇ, ਇੱਕ ਬੰਗਾਲ, ਇੱਕ ਪੰਜਾਬ। ਕਿਉਂ ਹੋਏ? ਇਹ ਮੰਨਣ ਵਾਲੀ ਗੱਲ ਹੈ ਕਿ ਕਹਿੰਦੇ ਨੇ ਕਿ ਅੰਗਰੇਜ਼ਾਂ ਨੂੰ ਭਜਾਉਣ ਵਾਲੇ ਤੇ ਆਜ਼ਾਦ ਕਰਵਾਉਣ ਵਾਲੇ 2 ਸੂਬੇ ਲੜੇ ਨੇ। ਕਿਹਾ ਇਹ ਜਾਂਦਾ ਕਿ ਬੰਗਾਲ ਦਾ ਦਿਮਾਗ ਬੰਗਾਲ ਦਾ ਦਿਮਾਗ ਲੜਿਆ ਤੇ ਪੰਜਾਬ ਦਾ ਜਿਸਮ ਲੜਿਆ। ਇਹ ਗੱਲ ਕਹੀ ਜਾਂਦੀ ਹੈ ਜੀ, ਕਿੱਥੋਂ ਤੱਕ ਸੱਚ ਹੈ ਮੈਂ ਉਹ 'ਚ ਨਹੀਂ ਪੈਣਾ ਚਾਹੁੰਦਾ। ਹੁਣ ਜਿਹਦਾ ਦਿਮਾਗ ਲੜਿਆ ਉਹਦੀ ਵੀ ਤਕਸੀਮ ਹੋ ਗਈ, ਜਿਹਦਾ ਜਿਸਮ ਲੜਿਆ ਉਹਦੀ ਵੀ ਤਕਸੀਮ ਹੋ ਗਈ। ਜੇ ਇਹਨਾਂ ਜ਼ਮੀਨਾਂ ਦੀ ਤਕਸੀਮ ਹੋ ਗਈ ਹੈ, ਕੀ ਅਸੀਂ ਬੁੱਲ੍ਹਾ ਤਕਸੀਮ ਕਰ ਲਿਆ? ਬੁੱਲ੍ਹੇ ਨੂੰ ਦੋਹੀਂ ਬੰਨੀ ਵਜਦ ਨਾਲ ਗਾਇਆ ਜਾਂਦਾ ਤੇ ਸੁਣਿਆ ਜਾਂਦਾ ਤੇ ਪੜ੍ਹਿਆ ਜਾਂਦਾ। ਕੀ ਸ਼ਾਹ ਹੁਸੈਨ ਵੰਡਿਆ ਗਿਆ? ਕੀ ਵਾਰਿਸ ਸ਼ਾਹ ਵੰਡਿਆ ਗਿਆ? ਕੀ ਹੀਰ ਵੰਡੀ ਗਈ? ਕੀ ਮਿਰਜ਼ਾ ਵੰਡਿਆ ਗਿਆ? ਕੀ ਕਾਦਰ ਸ਼ਾਹ ਦਾ ਪੂਰਨ ਆਪਣਾ ਵੰਡਿਆ ਗਿਆ? ਕੀ ਸੱਸੀ ਪੁੰਨੂ ਵੰਡੇ ਗਏ? ਸੋਹਣੀ ਮਹੀਵਾਲ ਵੰਡੇ ਗਏ? ਇਹ ਪੰਜਾਬ ਦੇ ਜਿਹੜੇ ਆਸ਼ਿਕ ਸਨ, ਜਾਂ ਜਿਨ੍ਹਾਂ ਨੇ ਉਹ ਕਿੱਸਾ ਕਾਵ ਲਿਖਿਆ, ਇੰਨਾ ਰਿਚ ਲਿਟਰੇਚਰ ਹੈ, ਇੰਨਾ ਰਿਚ ਲਿਟਰੇਚਰ ਹੈ ਕਿ ਇਹਦੀਆਂ ਜੜ੍ਹਾਂ ਪੁੱਟਣ ਵਾਲਾ ਕੋਈ ਪੈਦਾ ਨਹੀਂ ਹੋਇਆ ਤੇ ਨਾ ਕੋਈ ਹੋਏਗਾ ਜੀ। ਔਰ ਦੂਜੀ ਗੱਲ ਇਹ ਹੈ ਕਿ ਪੰਜਾਬੀ ਜ਼ੁਬਾਨ, ਰਜ਼ਾ ਸਾਹਿਬ ਜੀ, ਇੰਨੀ ਸ਼ੀਰੀ ਜ਼ੁਬਾਨ ਹੈ, ਇੰਨੀ ਮਿੱਠੀ ਜ਼ੁਬਾਨ ਹੈ। ਜੇ ਮੈਂ ਇਹ ਗੱਲ ਕਹਾਂ ਕਿ ਦੇਖੋ, ਡਿਕਸ਼ਨਰੀ ਦੇ ਵਿੱਚ ਲਫ਼ਜ਼ ਉਹੀ ਨੇ ਜਿਹੜੇ ਤੁਸੀਂ ਬੋਲਦੇ ਹੋ, ਮੈਂ ਬੋਲਦਾ ਵਾਂ, ਪਰ ਜਦੋਂ ਤੁਸੀਂ ਗੱਲ ਕਰਦੇ ਹੋ, ਤੁਸੀਂ ਜਦੋਂ ਬੋਲਦੇ ਹੋ, ਤੁਸੀਂ ਲਫ਼ਜ਼ਾਂ ਨੂੰ ਚੁਣ ਕੇ ਕਿਵੇਂ ਗੁਲਦਸਤਾ ਬਣਾਉਣਾ ਹੈ। ਬਾਗ 'ਚ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬਾਗ 'ਚ ਕੋਈ ਇੱਕ ਮਾਲੀ ਜਾਂਦਾ ਤੇ ਤਰ੍ਹਾਂ ਤਰ੍ਹਾਂ ਦੇ ਫੁੱਲ ਨੇ, ਪਰ ਮਾਲੀ ਦੇ ਹੱਥਾਂ ਦਾ ਕਮਾਲ ਹੁੰਦਾ ਕਿ ਉਹ ਕਿਹੜੇ ਫੁੱਲਾਂ ਨੂੰ ਚੁਣ ਕੇ ਕਿਵੇਂ ਉਹਨੇ ਖੂਬਸੂਰਤ ਗੁਲਦਸਤਾ ਬਣਾਉਣਾ, ਕਿਵੇਂ ਉਹਨੇ ਫਲੋਰਿਸਟ ਦੀ ਦੁਕਾਨ 'ਤੇ ਉਹਨੂੰ ਸਜਾਉਣਾ ਤੇ ਗਾਹਕ ਦਾ ਦਿਲ ਲੁਭਾਉਣਾ। ਇਸ ਤਰ੍ਹਾਂ ਤੁਹਾਡੇ ਵਰਗਾ ਦਾਨਿਸ਼ਮੰਦ ਅਦੀਬ ਜਿਹੜਾ ਹੈ, ਉਹ ਲਫ਼ਜ਼ਾਂ ਦੇ ਗੁਲਦਸਤੇ ਬਣਾ ਕੇ ਚੁਣ ਕੇ
ਜੇ ਪੰਜਾਬੀ ਦੇ ਵਿੱਚ ਇੰਨੀ ਅਮੀਰੀ ਨਾ ਹੋਵੇ, ਇੰਨੇ ਮਿੱਠੇ ਲਫ਼ਜ਼ ਨਾ ਹੋਣ, ਤੇ ਇਹ ਜਿਹੜਾ ਕਿੱਸਾ ਕਾਵ ਹੈ ਵਾਰਿਸ ਸ਼ਾਹ ਦਾ, ਬਾਬੇ ਨਾਨਕ ਦਾ, ਬੁੱਲੇ ਦਾ, ਇਹ ਕਦੋਂ ਦਾ ਖਤਮ ਹੋ ਚੁੱਕਾ ਹੁੰਦਾ ਜੀ? ਬਿਲਕੁਲ ਤੁਸੀਂ ਠੀਕ ਹੈ ਪਰਮਿੰਦਰ ਸਿੰਘ ਸੋਢੀ ਜੀ, ਲੇਕਿਨ ਮੈਂ ਇਸ ਤੋਂ ਥੋੜਾ ਜਿਹਾ ਇੱਕ ਹੋਰ ਢੰਗ ਦੇ ਨਾਲ ਵੀ ਸੋਚਦੀ ਇਹ ਜੀ। ਲਿਟਰੇਚਰ ਤੇ ਹੈ, ਇਹ ਕਦੀ ਨਹੀਂ ਮੁੱਕੇਗਾ, ਇਹ ਰਵੇਗਾ। ਜਦੋਂ ਵੀ ਕੋਈ ਲਿਟਰੇਚਰ ਦੀ ਰਿਚਨੈਸ ਲੱਭਣਾ ਚਾਹੇਗਾ ਪੰਜਾਬੀ ਦੇ ਅੰਦਰ, ਡੈਫੀਨੇਟਲੀ ਇਹ ਸਾਡੇ ਸੂਫੀ ਸ਼ਾਇਰ ਉਹਨਾਂ ਨੂੰ ਮਿਲ ਜਾਣਗੇ। ਲੇਕਿਨ ਮੈਂ ਜਿਹੜਾ ਪੁਆਇੰਟ ਹੈ ਉਹ ਇਹ ਹੈ ਕਿ ਇੱਕ ਸੋਚੇ ਹੋਏ ਮਨਸੂਬੇ ਦੇ ਤਹਿਤ, ਉਹ ਮਨਸੂਬਾ ਕੀ ਹੈ ਇਹ ਬਹੁਤ ਸਾਰੇ ਦੋਸਤਾਂ ਨੇ ਲੱਭਿਆ ਵੀ ਹੈ, ਤੁਹਾਨੂੰ ਮੈਨੂੰ ਵੀ ਪਤਾ ਹੈ, ਲੇਕਿਨ ਉਹਦੇ ਵਿੱਚ ਇਹ ਚੀਜ਼ ਸ਼ਾਮਿਲ ਕਰ ਦਿੱਤੀ ਗਈ ਹੈ ਕਿ ਜ਼ਿਹਨੀ ਤੌਰ ਤੇ ਪੰਜਾਬੀਆਂ ਨੂੰ ਪੰਜਾਬੀ ਤੋਂ ਪਿੱਛੇ ਹਟਾ ਦਿੱਤਾ ਜਾਵੇ। ਹੁਣ ਇੱਥੇ ਅਸੀਂ ਵੀ ਦੇਖਦੇ ਹਾਂ ਤੇ ਮਿਸਾਲ ਦੇ ਤੌਰ ਤੇ ਇੱਥੇ ਖੁੱਲ੍ਹਾ ਕਿਹਾ ਜਾਂਦਾ ਹੈ ਕਿ ਸਾਡੀ ਕੌਮੀ ਜ਼ਬਾਨ ਉਹ ਹੋਰ ਹੈ, ਪੰਜਾਬੀ ਨਹੀਂ ਹੈ। ਸੋ ਇਹ ਪੰਜਾਬੀ ਜਿਹੜਾ ਤੁਸੀਂ ਵਿੱਚ ਕੀ ਫਸਾਦ ਪੈਦਾ ਕਰਨਾ ਚਾਹੁੰਦੇ ਹੋ। ਇੰਡੀਅਨ ਪੰਜਾਬ ਦੇ ਵਿੱਚ ਵੀ ਉੱਥੇ ਹਿੰਦੀ ਜਿਹੜੀ ਹੈ ਉਹ ਬੈਂਕਾਂ ਰਾਹੀਂ, ਕਾਰਪੋਰੇਟ ਸੈਕਟਰ ਰਾਹੀਂ ਉਹ ਦਿਨ ਬ ਦਿਨ ਉਹ ਸੰਨ ਲਾ ਕੇ ਬੈਠੀ। ਮੈਂ ਕਹਿੰਦਾ ਕਿ ਦੁਨੀਆ ਜਹਾਨ ਦੀਆਂ ਬੋਲੀਆਂ ਜਿਵੇਂ ਮਹਿਫੂਜ਼ ਹੈ, ਅਮਰੀਕਾ ਅੰਦਰ ਅੰਗਰੇਜ਼ੀ ਮਹਿਫੂਜ਼ ਹੈ, ਚਾਈਨਾ ਅੰਦਰ ਚੀਨੀ ਮਹਿਫੂਜ਼ ਹੈ, ਇਸ ਤਰੀਕੇ ਦੇ ਨਾਲ ਪੰਜਾਬੀ ਮਹਿਫੂਜ਼ ਨਹੀਂ ਹੈ। ਪੰਜਾਬੀ ਦਾ ਜਿਹੜਾ ਬੋਲਣ ਵਾਲਾ ਹੈ ਉਹ ਇਸ ਤੋਂ ਪਿੱਛੇ ਹਟਦਾ ਜਾ ਰਹੀ ਹੈ, ਦਿਨ ਬ ਦਿਨ ਡਿਕਰੀਜ਼ ਹੁੰਦਾ ਜਾ ਰਹੀ ਹੈ। ਮਿਸਾਲ ਦੇ ਤੌਰ ਤੇ ਇੱਥੇ ਪਾਕਿਸਤਾਨ ਦੇ ਅੰਦਰ ਜਿਤਨੀਆਂ ਸੈਂਸਸ ਹੋਈਆਂ, ਅਗਰ ਅਸੀਂ ਉਹਦੇ ਵਿੱਚ 60 ਤੋਂ ਲੈ ਕੇ ਸ਼ੁਰੂ ਕਰੀਏ, ਹੁਣ ਤੱਕ ਦੇ ਜਿਹੜੀਆਂ 4-5 ਸੈਂਸਸ ਹੋਈਆਂ, ਉਹਦਾ ਮੁਸਲਸਲ ਉਹਦੀ ਡਿਕਰੀਜ਼ ਹੋ ਰਹੀ ਹੈ ਤਾਦਾਦ ਉਹਦੀ, ਕਿ ਉਹ ਪਰਸੈਂਟੇਜ ਘਟਦੀ ਆ ਰਹੀ ਹੈ। ਇਸੇ ਤਰੀਕੇ ਦੇ ਨਾਲ ਇੰਡੀਅਨ ਪੰਜਾਬ ਦੇ ਵਿੱਚ ਇਸ ਵੇਲੇ ਇਹੀ ਵਾਪਰਦਾ ਪਿਆ। ਇਹ ਜਿਹੜਾ ਕੰਮ ਹੋ ਰਿਹਾ ਹੈ, ਇਸ ਨੂੰ ਰੋਕਣ ਵਾਸਤੇ ਕੀ ਹੋਣਾ ਚਾਹੀਦਾ ਹੈ? ਲੋਕਾਂ ਦੀ ਜ਼ਹਿਨ ਸਾਜ਼ੀ ਜਿਹੜੀ ਇਸ ਦੇ ਅਗੇਂਸਟ ਹੋਵੇ ਕਿ ਸਾਡੀ ਬੋਲੀ, ਸਾਡਾ ਰਾਜ, ਅਸੀਂ ਇਸ ਤੋਂ ਪਿੱਛੇ ਨਹੀਂ ਹਟਾਂਗੇ। ਮੈਨੂੰ ਉਹ ਹੈ ਨਾ ਜੀ शेर, मर्द वो हैं जो ज़माने को बदल देते हैं। ਜੋ ਮੈਂ ਪਿਛਲੇ ਕੁਝ ਸਮੇਂ ਤੋਂ ਆਬਜ਼ਰਵ ਕਰ ਰਿਹਾ ਹਾਂ ਲਹਿੰਦੇ ਪੰਜਾਬ ਦੇ ਬਾਰੇ, ਤੁਸੀਂ ਤੇ ਤੁਹਾਡੀ ਸਾਰੀ ਟੀਮ ਜਿਸ ਮਿਹਨਤ ਨਾਲ, ਜਿਸ ਅਕੀਦੇ ਨਾਲ, ਜਿਸ ਕਮਿਟਮੈਂਟ ਦੇ ਨਾਲ ਇੱਕ ਲਾਮਬੰਦ ਹੋ ਕੇ ਜੁਟੇ ਹੋਏ ਹੋ, ਲੱਗੇ ਹੋਏ ਹੋ, ਤੁਸੀਂ ਜੇ ਥੋੜੀ ਝਾਤ ਮਾਰੋ ਪਿਛਾਂ ਨੂੰ, ਅੱਜ ਤੋਂ 10 ਸਾਲ ਪਹਿਲਾਂ ਜਦੋਂ ਤੁਸੀਂ ਨਹੀਂ ਸੀ ਲੱਗੇ ਹੋਏ, ਉਦੋਂ ਕੀ ਹਾਲ ਸੀ ਤੇ ਅੱਜ ਕੀ ਹਾਲ ਹੈ। ਮੈਨੂੰ ਲੱਗਦਾ ਕਿ ਤੁਸੀਂ ਬਹੁਤ ਕੁਝ ਹਾਸਲ ਕੀਤਾ ਹੈ, ਤੁਸੀਂ ਕੋਈ ਬਹੁਤ ਕੁਝ ਗੇਨ ਕੀਤਾ ਜੀ, ਲੂਜ਼ ਨਹੀਂ ਕੀਤਾ ਕੁਝ। ਭਾਵੇਂ ਢਾਹ ਲਾਉਣ ਵਾਲੇ ਢਾਹ ਲਾ ਰਹੇ ਨੇ, ਪਰ ਤੁਹਾਡੇ ਵਰਗੇ ਲੱਗਣ ਵਾਲੇ ਜਿਹੜੇ ਲੋਕ ਨੇ, ਉਤਸ਼ਾਹੀ ਲੋਕ ਨੇ, ਉਹ ਕੁਝ ਖੱਟ ਕੇ ਨਿਕਲਣਗੇ ਦੇ ਵਿੱਚੋਂ, ਮਾਰ ਨਹੀਂ ਖਾਣਗੇ, ਫਤਿਹ ਯਾਬ ਹੋਣਗੇ ਜੀ, ਮੈਨੂੰ ਇਹ ਲੱਗਦਾ ਹੈ। ਹੁਣ ਜੇ ਦੇਖੋ, ਵੈਸੇ ਮੈਂ ਜੇ ਆਪਣੇ ਪੰਜਾਬ ਦੀ ਗੱਲ ਕਰਾਂ ਇੱਧਰਲੇ, ਤੁਹਾਨੂੰ ਹਕੀਕਤ ਦੱਸਾਂਗਾ, 1966 ਦੇ ਵਿੱਚ ਪਹਿਲੀ ਗੱਲ ਤੇ ਹੈ ਕਿ ਭਾਰਤ ਨੇ ਇੱਕ ਪਾਲਿਸੀ ਬਣਾਈ ਜਿਹੜੀ ਕਿ ਕੋਈ ਵਧੀਆ ਪਾਲਿਸੀ ਨਹੀਂ ਸੀ, ਕਿ ਸਾਰੇ ਸੂਬੇ ਜਿਹੜੇ ਸਨ ਉਹਨਾਂ ਨੂੰ ਰੀਆਰਗਨਾਈਜ਼ ਕੀਤਾ ਜਾਵੇ ਲੈਂਗੁਏਜ ਦੇ ਬੇਸਿਸ ਦੇ ਉੱਤੇ। ਜਿਹੜੇ ਤਾਮਿਲ ਬੋਲਦੇ ਨੇ ਉਹਨਾਂ ਦਾ ਸੂਬਾ ਬਣਾ ਦਿਓ, ਮਲਿਆਲਮ ਬੋਲਦੇ ਨੇ ਉਹਨਾਂ ਦਾ ਬਣਾ ਦਿਓ, ਉੜੀਆ ਬੋਲਦੇ ਨੇ ਉਹਨਾਂ ਦਾ ਬਣਾ ਦਿਓ, ਪੰਜਾਬੀ ਬੋਲਦੇ ਨੇ ਉਹਨਾਂ ਦਾ ਬਣਾ ਦਿਓ, ਵੱਖ-ਵੱਖ ਬੋਲੀਆਂ ਬੋਲਣ ਵਾਲਿਆਂ ਦਾ ਇੱਕ ਸੂਬਾ ਬਣਾ ਦਿਓ। ਜਿਹੜਾ ਪੰਜਾਬ ਦਾ ਸੂਬਾ ਸੀ, ਉਹਦੀ ਜਦੋਂ ਮਰਦਮਸ਼ੁਮਾਰੀ ਹੋਣ ਲੱਗੀ, ਇੱਥੇ ਹੁਣ ਬਦਕਿਸਮਤੀ ਵਾਲੀ ਮੈਂ ਗੱਲ ਲੱਗਾ ਦੱਸਣ, ਬੋਲੀ ਦਾ ਤਲਕ ਕਿਸੇ ਮਜ਼ਹਬ ਨਾਲ ਨਹੀਂ ਹੁੰਦਾ। ਬਿਲਕੁਲ ਠੀਕ। ਪਰ ਬਦਕਿਸਮਤੀ ਨਾਲ ਕੀ ਹੋਇਆ, ਹਿੰਦੂਆਂ ਨੇ ਸਮਝ ਲਿਆ ਕਿ ਹਿੰਦੀ ਉਹਨਾਂ ਦੀ ਬੋਲੀ ਹੈ, ਮੁਸਲਮਾਨ ਕੌਮ ਨੇ ਸਮਝ ਲਿਆ ਕਿ ਉਰਦੂ ਉਹਨਾਂ ਦੀ ਬੋਲੀ ਹੈ, ਤੇ ਸਿੱਖਾਂ ਨੇ ਸਮਝ ਲਿਆ ਕਿ ਪੰਜਾਬੀ ਉਹਨਾਂ ਦੀ ਬੋਲੀ ਹੈ। ਪੰਜਾਬ ਵਾਲੇ ਤੇ ਅਕਲਮੰਦ ਨਾ ਨਿਕਲੇ, ਪਰ ਬੰਗਾਲ ਵਾਲੇ ਬੜੇ ਅਕਲਮੰਦ ਨਿਕਲੇ। ਬੰਗਾਲ ਭਾਵੇਂ ਵੰਡਿਆ ਗਿਆ, ਪਰ ਬੰਗਾਲ ਨੇ ਮਜ਼ਹਬ ਦੇ ਨਾਂ ਤੇ ਬੋਲੀ ਨਹੀਂ ਸੀ ਵੰਡੀ। ਬਿਲਕੁਲ ਸਹੀ। ਚਾਹੇ ਉਹ ਵੈਸਟ ਬੰਗਾਲ ਸੀ, ਚਾਹੇ ਉਹ ਈਸਟ ਬੰਗਾਲ ਸੀ, ਦੋਨਾਂ ਬੰਗਾਲੀਆਂ ਨੇ ਬੰਗਲਾ ਲੈਂਗੁਏਜ ਨੂੰ ਆਪਣੀ ਮਾਂ ਬੋਲੀ ਹੀ ਮੰਨਿਆ। ਪੰਜਾਬ ਵਿੱਚ ਰਫੜ ਪੈ ਗਿਆ ਕਿ ਜੀ ਇਹ ਬਾਈਲਿੰਗੁਅਲ ਸਟੇਟ ਹੈ,
ਕਈ ਸਾਲ ਜਦੋਜਹਿਦ ਹੁੰਦੀ ਰਹੀ। ਆਖਰ 1966 ਵਿੱਚ 1966 ਵਿੱਚ ਪੰਜਾਬ ਦੀ ਤਕਸੀਮ ਹੋਈ ਤੇ ਪੰਜਾਬ 2 ਸੂਬਿਆਂ ਦੀ ਬਜਾਏ ਪੰਜਾਬ ਦੇ 3 ਸੂਬੇ ਬਣ ਗਏ। ਪੰਜਾਬ ਨੂੰ ਜਿਹੜਾ ਪੰਜਾਬੀ ਸਪੀਕਿੰਗ ਸਟੇਟ ਬਣੀ, ਉਹ ਬਣੀ ਲੰਗੜੀ, ਲੂਲੀ, ਅੰਨੀ, ਬੋਲੀ ਤੇ ਕਾਣੀ। ਸੂਬਾ ਤੇ ਬਣ ਗਿਆ, ਪਰ ਅਗਲੀ ਗੱਲ ਇਹ ਹੋਈ ਕਿ ਉਹਦੇ ਤੇ ਪੰਜਾਬੀ ਓਫੀਸ਼ੀਅਲ ਲੈਂਗੁਏਜ ਨਾ ਬਣੀ। ਫਿਰ ਇੱਕ ਮਰਦੇ ਮੁਜਾਹਿਦ ਨੇ, ਚੀਫ ਮਿਨਿਸਟਰ ਲਛਮਣ ਸਿੰਘ ਗਿੱਲ ਨੇ ਪੰਜਾਬੀ ਲੈਂਗੁਏਜ ਨੂੰ ਓਫੀਸ਼ੀਅਲ ਕਰਾਰ ਦੇ ਦਿੱਤਾ, ਡਿਕਲੇਅਰ ਕਰ ਦਿੱਤਾ, ਬਕਾਇਦਾ ਆਪਣਾ ਵਿਧਾਨ ਸਭਾ 'ਚ ਪਾਸ ਕਰਕੇ ਜੀ, ਲੈਜਿਸਲੇਟਿਵ 'ਚ ਪਾਸ ਕਰਕੇ। ਪਰ ਬਦਕਿਸਮਤੀ ਨਾਲ ਅੱਜ ਵੀ ਜੇ ਪੰਜਾਬ ਦਾ ਚੀਫ ਮਿਨਿਸਟਰ ਕੋਈ ਬਿਆਨ ਦੇ ਰਿਹਾ ਪ੍ਰੈਸ ਨੂੰ, ਐਡਰੈਸ ਕਰ ਰਿਹਾ ਤੇ ਅੰਗਰੇਜ਼ੀ 'ਚ ਬੋਲ ਰਿਹਾ ਹੈ। ਜੋ ਉਹਦੇ ਦੀ ਆਪਣੇ ਸਹੁੰ ਚੁੱਕ ਰਿਹਾ, ਅੰਗਰੇਜ਼ੀ ਚੁੱਕ ਰਿਹਾ ਹੈ, ਕੋਈ ਹਿੰਦੀ 'ਚ ਚੁੱਕ ਰਿਹਾ ਹੈ। ਹਾਲ ਤੇ ਉੱਥੇ ਹੀ ਹੈ ਜੀ। ਪੰਜਾਬੀ ਦੇ ਲੈਂਗੁਏਜ ਦੇ ਬੁਨਿਆਦ ਦੇ ਉੱਤੇ ਸੂਬਾ ਮੰਗਿਆ, ਉਹ ਵੀ ਟੁੱਟਾ ਲੰਗੜਾ ਲੂਲਾ ਮੰਗਿਆ, ਲੈ ਲਿਆ, ਲਾਗੂ ਵੀ ਕਰਵਾ ਲਈ। ਪਰ ਅੱਜ ਵੀ ਅਸੀਂ ਉਸੇ ਖੂਜ ਖਾਈ ਤੇ ਖਾਤੇ 'ਚ ਡਿੱਗੇ ਹੋਏ ਹਾਂ ਜਿੱਥੇ ਪਹਿਲਾਂ ਸੀ, ਅੱਗੇ ਨਹੀਂ ਨਿਕਲੇ। ਪਰ ਜਿਹੜੇ ਲੋਕ ਵਚਨਬੱਧ ਨੇ, ਜਿਹੜੇ ਲੋਕ ਆਪਣੇ ਇਰਾਦੇ ਦੇ ਪ੍ਰਪੱਕ ਨੇ, ਉਹ ਅੱਜ ਵੀ ਜੁੜੇ ਹੋਏ ਨੇ ਪੰਜਾਬੀ ਨਾਲ। ਉਸੇ ਤਰ੍ਹਾਂ हुकूमत करे या ना करे, nobody cares। बिल्कुल सही कहते हो कि बाद काम हुकूमत नहीं कर रही, लेकिन लोग कर रहे हैं। और जो लोगों का एक क्वेश्चन बन जाता है वड्डी पद्धर ते, तो फिर सरकार को एटलीस्ट वो मनना ही पैंदा है। दूसरे एंड ते है कि हुण सानूं वेखना पैना कि पंजाबी दीयां लोड़ां किहड़ियां। सो लोड़ां पूरीआं करनियां लई सानूं इनफरादी सतह ते एक तुसीं कह लो कि तनजीमी सतह ते ਆਰਗੇਨਾਈਜੇਸ਼ਨ ਦੇ ਬੇਸ ਤੇ ਸਾਨੂੰ ਉਹ ਕੰਮ ਕਰਨੇ ਪੈਣੇ ਜਿਹੜੇ ਸਰਕਾਰ ਨੇ ਨਹੀਂ ਕੀਤੇ। ਅਗਰ ਤੇ ਅਸੀਂ ਪੰਜਾਬੀ ਬੋਲੀ ਨੂੰ ਤਰੱਕੀ ਦੇਣੀ ਹੈ, ਅਗਰ ਜਿੱਥੇ ਅਸੀਂ ਰੱਖ ਕੇ ਹੁਣ ਬੈਠੇ ਹਾਂ ਜਾਂ ਪਿੱਛੇ ਆਈ ਤੋਂ 10 ਸਾਲ ਪਹਿਲੇ ਤੱਕ ਇਹ ਮੁੱਦਾ ਰਿਹਾ ਸੀ ਤੇ ਲੋਕ ਇਸ ਤੋਂ ਪਿੱਛੇ ਹਟ ਗਏ ਸੀ ਬਿਲਕੁਲ। ਹੁਣ ਇੱਥੇ ਪਾਕਿਸਤਾਨ ਦੇ ਅੰਦਰ ਅਸੀਂ ਵੇਖਦੇ ਹਾਂ ਤੇ ਲੋਕ ਨੈਸ਼ਨਲ ਮੀਡੀਆ ਤੇ ਬਹਿ ਕੇ, ਜਿੱਥੇ ਪਹਿਲੇ ਪੰਜਾਬੀ ਦਾ ਸਿਰਫ ਇੱਕ ਲਫ਼ਜ਼ ਉਹਨਾਂ ਦੇ ਮੂੰਹੋਂ ਨਿਕਲ ਜਾਂਦਾ ਸੀ ਕਿਉਂਕਿ ਜ਼ਿਆਦਾ ਬੈਠਦੇ ਤੇ ਪੰਜਾਬੀ ਸਨ ਤੇ ਉਹ ਸ਼ਰਮਿੰਦਗੀ ਫੀਲ ਕਰਦੇ ਸਨ। ਹੁਣ ਜਾਣ ਬੁੱਝ ਕੇ ਉਰਦੂ ਪ੍ਰੋਗਰਾਮਾਂ ਦੇ ਵਿੱਚ ਜਾਣ ਬੁੱਝ ਕੇ ਪੰਜਾਬੀ ਬੋਲੀ ਜਾਂਦੀ। ਮਿਸਾਲ ਦੇ ਤੌਰ ਤੇ ਰਾਤ ਨੂੰ ਇੱਕ ਪ੍ਰੋਗਰਾਮ ਸਮਾਂ ਟੀਵੀ ਤੇ ਦੇਖ ਰਹੀ ਅਸੀਂ, ਉਹਦੇ ਜਿਹੜਾ ਵਜ਼ੀਰ ਆਜ਼ਮ ਦਾ ਸਪੋਕਸ ਪਰਸਨ ਹੈ ਸ਼ਹਬਾਜ਼ ਗਿੱਲ, ਉਹ ਜਾਣ ਕੇ ਕਹਿ ਰਹੀ ਸੀ ਕਿ ਕਿਉਂਕਿ ਖੇਤੀ ਦੀ ਗੱਲ ਹੈ ਤੇ ਮੈਂ ਫਿਰ ਪੰਜਾਬੀ 'ਚ ਗੱਲ ਕਰਾਂਗਾ। ਫਿਰ ਉਹ ਪੰਜਾਬੀ ਦੇ ਵਿੱਚ ਗੱਲ ਕਰਦੀ ਹੈ। ਦੂਸਰਾ ਜਿਹੜਾ ਨਾਲ ਉਹਦੇ ਐਂਕਰ ਬੈਠਾ ਉਹ ਵੀ ਪੰਜਾਬੀ 'ਚ ਫਿਰ ਗੱਲ ਕਰਨੀ ਸ਼ੁਰੂ ਕਰ ਦਿੱਤੀ। ਸੋ ਇੱਕ ਵੱਡਾ ਚੇਂਜ ਜਿਹੜਾ ਆਇਆ ਹੈ ਲਹਿੰਦੇ ਪੰਜਾਬ ਦੇ ਅੰਦਰ, ਉਹ ਤੇ ਆ ਗਈ ਹੈ। ਹੁਣ ਬਾਕੀ ਇਹ ਹੈ ਕਿ ਸਾਡੇ ਜੇ ਲੋਕਾਂ ਤੇ ਹੈ ਕਿ ਅਸੀਂ ਕਿਸ ਹੱਦ ਤੱਕ ਆਪਣੇ ਆਪ ਨੂੰ ਮਜ਼ਬੂਤ ਰੱਖਦੇ ਹਾਂ ਔਰ ਇਸ ਨੂੰ ਵੱਡਾ ਇੱਕ ਅਵਾਮੀ ਕੁਐਸਚਨ ਬਣਾਉਂਦੇ ਹਾਂ। ਇਸ ਤੋਂ ਅੱਗੇ ਚੱਲਦੇ ਹਾਂ ਕਿ ਅਮਰੀਕਾ ਦੇ ਅੰਦਰ ਤੁਸੀਂ ਰਹਿੰਦੇ ਹੋ।